ਜੀ ਹਾਂ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਸਮਾਂ ਹੋ ਗਿਆ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਜੀ ਦੇ ਨਾਲ। ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਪਾਂਸਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦੇ ਹਾਂ। ਖਾਲਸਾ ਇੰਸ਼ੋਰੈਂਸ ਐਨਰਜੀ ਤੋਂ, ਜਿਨ੍ਹਾਂ ਤੋਂ ਸਾਰੀ ਤਰ੍ਹਾਂ ਦੀ ਇੰਸ਼ੋਰੈਂਸ ਲੈ ਸਕਦੇ ਹੋ। ਉਹਨਾਂ ਦਾ ਨੰਬਰ ਹੈਗਾ 408 272 2500। ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਜੀ ਫਾਊਲਰ ਤੋਂ, ਨਿਸ਼ਾਨਜੀਤ ਸਿੰਘ ਖਲੋਟੀ ਯੂਬਾ ਸਿਟੀ ਤੋਂ, ਸੁਖਵਿੰਦਰ ਸਿੰਘ ਤੇ ਜਸਵੀਰ ਕੌਰ ਫਰੀਮਾਨ ਤੋਂ, ਸਰਬਜੀਤ ਸਿੰਘ ਚੌਕਰ ਟਰਲਕ ਤੋਂ, ਗੁਰਦਾਵਰ ਸਿੰਘ ਤੇ ਮਨਜੀਤ ਕੌਰ ਜੀ ਯੂਬਾ ਸਿਟੀ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਅਵਤਾਰ ਸਿੰਘ ਤੇ ਰਣਜੀਤ ਕੌਰ ਸਿੱਧੂ ਬੇਕਰਸਫੀਲਡ ਤੋਂ, ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਤਰ੍ਹਾਂ ਦੇ ਵੈਜੀ ਤੇ ਨਾਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦਾ ਸਵਾਦ ਲੈਣ ਲਈ ਵਿਜ਼ਿਟ ਕਰੋ chicagopizzatwist.com ਤੇ 15% ਆਫ ਮਿਲੂਗਾ ਕੂਪਨ ਕੋਡ 13 ਦੇ ਨਾਲ। ਤੇ ਇੱਦਾਂ ਹੀ ਅਸੀਂ ਹੁਣ ਸਵਾਗਤ ਕਰਦੇ ਹਾਂ ਬਲਤੇਜ ਪੰਨੂ ਜੀ ਨੂੰ। ਸਤਿ ਸ਼੍ਰੀ ਅਕਾਲ ਬਲਤੇਜ ਪੰਨੂ ਜੀ, ਜੀ ਆਇਆਂ ਨੂੰ ਅੱਜ ਦੇ ਪ੍ਰੋਗਰਾਮ 'ਚ। ਥੈਂਕ ਯੂ ਵੈਰੀ ਮਚ, ਮਿਹਰਬਾਨੀ। ਧੰਨਵਾਦ ਔਰ ਨਿਗਾਹ ਮਾਰਦੇ ਹਾਂ ਕਿ ਫਿਰ ਜਿਹੜਾ ਦੀ ਉਹ ਵਾਪਰਿਆ ਬੜਾ ਜੀ ਹੱਲਾ ਗੁੱਲਾ ਜਿਹੜਾ ਦੀ ਹੋਇਆ ਇੱਥੇ ਰਾਜਸਥਾਨ ਦੇ ਵਿੱਚ। ਜਿਹੜੇ ਗੁੱਜਰ ਨੇ ਫਿਰ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਅੰਦੋਲਨ ਜਿਹੜਾ ਕਰ ਰਹੇ ਆ। ਟ੍ਰੇਨਾਂ ਰੋਕੀਆਂ ਨੇ ਉਹਨਾਂ ਨੇ, ਜਿਹਦੇ ਕਰਕੇ ਬਹੁਤ ਸਾਰੀਆਂ ਜਿਹੜੀਆਂ ਟ੍ਰੇਨ ਨੇ ਉਹਨਾਂ ਦੇ ਸਮੇਂ ਦੇ ਉੱਤੇ ਜਿਹੜਾ ਦੀ ਉਹ ਫਰਕ ਪਿਆ। ਢੋਲਪੁਰ ਏਰੀਆ ਜੋ ਹਿੰਸਕ ਹੋ ਗਿਆ ਇਹ ਜਿਹੜਾ ਸੀਗਾ, ਇਹਦੇ ਦੌਰਾਨ ਪੁਲਿਸ ਨੇ ਗੋਲੀਆਂ ਵੀ ਚਲਾਈਆਂ ਔਰ ਜਿਹੜੇ ਪੁਲਿਸ ਦੇ ਵਹੀਕਲ ਸੀ ਉਹਨਾਂ ਨੂੰ ਅੱਗ ਲਾਈ ਗੁੱਜਰਾਂ ਨੇ। ਸੋ ਇਹ ਅੰਦੋਲਨ ਜਿਹੜਾ ਸੀ ਹਿੰਸਕ ਹੋ ਗਿਆ ਤੇ ਧਰਨਾਕਾਰੀ ਜਿਹੜੇ ਸੀ ਉਹਨਾਂ ਨੂੰ ਖਦੇੜਨ ਦੇ ਵਾਸਤੇ ਅਥਰੂ ਗੈਸ ਦੇ ਛੱਡੇ ਗਏ। ਤੇ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਦਾ ਜਿਹੜਾ ਸੀਗਾ ਜੀ ਉਹ ਮਾਹੌਲ ਬਣਿਆ। ਪਟਿਆਲੇ ਦੇ ਵਿੱਚ ਜਿਹੜਾ ਕਿ ਮੁੱਖ ਮੰਤਰੀ ਹੋਰਾਂ ਦਾ ਸ਼ਹਿਰ ਆ, ਵੈਸੇ ਤਾਂ ਨਾਮ ਦਾ ਹੀ ਸ਼ਹਿਰ ਆ, ਅੱਜ ਕੱਲ੍ਹ ਮੁੱਖ ਮੰਤਰੀ ਇੱਥੇ ਬਹੁਤ ਘੱਟ ਜਿਹੜਾ ਆਉਂਦੇ ਆ, ਚੰਡੀਗੜ੍ਹ ਹੀ ਰਹਿੰਦੇ ਆ, ਪਰ ਉਹਨਾਂ ਦਾ ਕਿਉਂਕਿ ਮੇਨ ਘਰ ਇੱਥੇ ਆ ਜਿਹਨੂੰ ਮਹਿਲ ਕਹਿੰਦੇ ਆ। ਉਸ ਪਾਸੇ ਵੱਲ ਨੂੰ ਜਿਹੜੇ ਅਧਿਆਪਕ ਸੀਗੇ ਉਹਨਾਂ ਨੇ ਜਿਹੜਾ ਅੰਦੋਲਨ ਕਰਦਿਆਂ ਹੋਇਆ ਉਸ ਪਾਸੇ ਵੱਲ ਨੂੰ ਆਉਣਾ ਜਿਹੜਾ ਦੀ ਉਹ ਚਾਹਿਆ। ਸਮੁੱਚੇ ਪੰਜਾਬ ਦੇ ਵਿੱਚੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਅਧਿਆਪਕ ਸੀ ਜਿਨ੍ਹਾਂ ਦੀਆਂ ਤਨਖਾਹਾਂ 42,500 ਤੋਂ 15,000 ਜਿਹੜੀਆਂ ਉਹ ਕਰ ਦਿੱਤੀਆਂ ਗਈਆਂ ਸੀਗੀਆਂ। ਪਹਿਲਾਂ ਵੀ ਉਹਨਾਂ ਨੇ ਪਟਿਆਲੇ ਦੇ ਵਿੱਚ ਲੰਬਾ ਧਰਨਾ ਲਾਇਆ ਸੀ, ਪਰ ਉਦੋਂ ਕੁਛ ਜਿਹੜੇ ਇਹਨਾਂ ਦੇ ਨੇਤਾ ਸੀ ਉਹਨਾਂ ਦੇ ਵੱਲੋਂ ਜਿਹੜਾ ਪਾਸੇ ਹੋ ਜਾਣ ਕਰਕੇ ਇਹ ਧਰਨਾ ਉਹਨਾਂ ਜਿਹੜਾ ਸਟਰੋਂਗ ਨਹੀਂ ਸੀ ਰਿਹਾ ਜਿੰਨਾ ਪਹਿਲੇ ਦਿਨਾਂ ਦੇ ਵਿੱਚ ਉੱਭਰ ਕੇ ਜਿਹੜਾ ਉਹ ਸੀਗਾ। ਉਹਦੇ ਤੋਂ ਬਾਅਦ ਲਗਾਤਾਰ ਸੰਘਰਸ਼ ਜਿਹੜਾ ਜੀ ਉਹ ਕਰਦੇ ਰਹੇ, ਕਿਉਂਕਿ ਸਰਕਾਰ ਦੇ ਨੁਮਾਇੰਦਿਆਂ ਨੇ ਬਾਰ-ਬਾਰ ਮੁੱਖ ਮੰਤਰੀ ਦੇ ਨਾਲ ਮੀਟਿੰਗਾਂ ਕਰਾਉਣ ਦੀ ਗੱਲ ਜਿਹੜੀ ਵੀ ਉਹ ਆਖੀ, ਪਰ ਜਿਹੜੇ ਮੌਜੂਦਾ ਸਿੱਖਿਆ ਮੰਤਰੀ ਆ ਕੁਛ ਉਹਨਾਂ ਦਾ ਰਹਿਣ ਸਹਿਣ ਜਾਂ ਉਹਨਾਂ ਦਾ ਢੰਗ ਜਿਹੜਾ ਜੀ ਉਹ ਇਸ ਤਰੀਕੇ ਦਾ ਹੀ ਆ ਤੇ ਉਹ ਡੰਡੇ ਦੇ ਨਾਲ ਹਰੇਕ ਨੂੰ ਹੱਲ ਜਿਹੜਾ ਉਹ ਕਰ ਲੈਣਾ ਚਾਹੁੰਦੇ, ਜਿਹਦੇ ਕਰਕੇ ਜਿਹੜਾ ਇਹ ਇਸ ਵੇਲੇ ਟਕਰਾਓ ਦੀ ਸਥਿਤੀ ਜਿਹੜੀ ਉਹ ਬਣੀ ਹੋਈ ਆ। ਇਹ ਜਿਹੜੇ ਅਧਿਆਪਕ ਸੀਗੇ ਇਹਨਾਂ ਨੇ ਮੁੱਖ ਮੰਤਰੀ ਦੇ ਘਰ ਵੱਲ ਨੂੰ ਜਿਹੜਾ ਉਹ ਆਉਣ ਦੀ ਕੋਸ਼ਿਸ਼ ਕੀਤੀ। ਉੱਥੋਂ ਅੱਗੇ ਜਿਹੜਾ ਸੀਗਾ ਜੀ ਫਿਰ ਪੁਲਿਸ ਨੂੰ ਰੋਕਣਾ ਪਿਆ ਔਰ ਇੱਥੇ ਵੀ ਜਿਹੜੀ ਸੀਗੀ ਉਹ ਪੁਲਿਸ ਨੇ ਬਹੁਤ ਧੱਕਾ ਜਿਹੜਾ ਸੀ ਕੀਤਾ, ਜਿੱਥੇ ਪਾਣੀ ਦੀਆਂ ਬੁਛਾਰਾਂ ਜਿਹੜੀਆਂ ਸੀ ਉਹ ਅਧਿਆਪਕਾਂ ਦੇ ਉੱਤੇ ਮਾਰੀਆਂ ਗਈਆਂ। ਕਈ ਮਹਿਲਾ ਅਧਿਆਪਕਾਂ ਜਿਹੜੀਆਂ ਜੀ ਉਹ ਇਹਦੇ ਵਿੱਚ ਜ਼ਖਮੀ ਹੋਈਆਂ। ਪੁਲਿਸ ਨੇ ਡਾਂਗਾਂ ਜਿਹੜੀਆਂ ਸੀ ਉਹਦੀ ਵਰਤੋਂ ਖੁੱਲ੍ਹ ਕੇ ਕੀਤੀ ਔਰ ਕਾਫੀ ਜਿਹੜੇ 2 ਦਰਜਨ ਦੇ ਕਰੀਬ ਜਿਹੜੇ ਟੀਚਰ ਨੇ ਉਹ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋਏ ਨੇ। ਜਿਹੜੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਹਨਾਂ ਦਾ ਇਲਾਜ ਜਿਹੜਾ ਜੀ ਉਹ ਹੋ ਰਿਹਾ। ਪ੍ਰਸ਼ਾਸਨ ਦੇ ਵੱਲੋਂ ਜਿਹੜਾ ਸੀਗਾ ਜੀ ਫਿਰ ਇਹ ਭਰੋਸਾ ਦਿੱਤਾ ਗਿਆ ਕਿ 14 ਫਰਵਰੀ ਨੂੰ ਸਿੱਖਿਆ ਮੰਤਰੀ ਤੇ 28 ਫਰਵਰੀ ਨੂੰ ਮੁੱਖ ਮੰਤਰੀ ਦੇ ਨਾਲ ਗੱਲਬਾਤ ਜਿਹੜੀ ਹੈ ਜੀ ਉਹ ਕਰਾਈ ਜਾਊਗੀ। ਤੇ ਦੇਰ ਰਾਤ ਜਿਹੜਾ ਸੀਗਾ ਜੀ ਇਹ ਫਿਰ ਧਰਨਾ ਚੁੱਕਿਆ ਗਿਆ। ਜਿਹੜੇ ਟੀਚਰਸ ਨੇ ਉਹਨਾਂ ਨੇ ਪੜ੍ਹੋ ਪੰਜਾਬ ਪ੍ਰੋਜੈਕਟ ਦੇ ਮੁਕੰਮਲ ਬਾਈਕਾਟ ਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦਾ ਪੰਜਾਬ ਦੇ ਵਿੱਚ ਦੌਰਿਆਂ ਦੇ ਮੌਕੇ ਘਿਰਾਓ ਕਰਨ ਦਾ ਜਿਹੜਾ ਜੀ ਉਹ ਐਲਾਨ ਕੀਤਾ। ਇਹ ਮੋਦੀ ਕਾਲਜ ਚੌਕ ਜਿਹੜਾ ਸੀਗਾ ਜੀ ਇਹਦੇ ਵਿੱਚ ਜਾਮ ਲਾ ਕੇ ਜਿਹੜਾ ਸੀਗਾ ਉਹ ਧਰਨਾ ਦਿੱਤਾ ਗਿਆ। ਇਹਦੇ ਵਿੱਚ ਕੁਝ ਪੁਲਿਸ ਵਾਲੇ ਜਿਹੜੇ ਨੇ ਜੀ ਉਹ ਵੀ ਜ਼ਖਮੀ ਜਿਹੜੇ ਉਹ ਹੋਏ ਆ। ਖਾਸ ਤੌਰ ਦੇ ਉੱਤੇ SP ਨੇ ਤੇ ਹਰਵਿੰਦਰ ਸਿੰਘ ਵਿਰਕ ਉਹਦਾ ਮੋਢਾ ਜਿਹੜਾ ਜੀ ਉਹ ਫ੍ਰੈਕਚਰ ਹੋਇਆ। ਪਰ ਟੀਚਰ ਜਿਹੜੇ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਜ਼ਖਮੀ ਹੋਏ ਨੇ। ਇਹਦੇ ਉੱਤੇ ਜਿਹੜੀਆਂ ਵੱਖ-ਵੱਖ ਸਿਆਸੀ ਪਾਰਟੀਆਂ ਨੇ, ਜਿਵੇਂ ਹੁੰਦਾ ਅਕਸਰ ਜਿਹੜਾ ਜੀ ਉਹਨਾਂ ਨੇ ਆਪਣਾ ਬਿਆਨ ਜਿਹੜਾ ਜੀ ਉਹ ਜਾਰੀ ਕਰ ਦਿੱਤਾ ਕਿ ਇਹ ਜਿਹੜਾ ਅਸੀਂ ਇਸ ਲਾਠੀ ਚਾਰਜ ਦੀ ਉਹ ਨਿੰਦਿਆ ਕਰਦੇ ਹਾਂ। ਜਿਹੜੇ 10 ਸਾਲ ਡਾਂਗਾ ਚਲਾਉਂਦੇ ਰਹੇ ਜਿਹੜਾ ਜੀ ਬਿਆਨ ਉਹਨਾਂ ਨੇ ਵੀ
ਜਾਰੀ ਜਿਹੜਾ ਜੀ ਉਹ ਕਰ ਦਿੱਤਾ ਕਿ ਇਹ ਗਲਤ ਹੋਇਆ। ਪਰ ਸਮੇਂ ਦੇ ਉੱਤੇ ਜਦੋਂ ਸਰਕਾਰਾਂ ਬਦਲਦੀਆਂ ਨੇ, ਲੱਭ ਕੇ ਪਤਾ ਨਹੀਂ ਇਹ ਜਿਹੜੇ ਸਿੱਖਿਆ ਮੰਤਰੀ ਕਿੱਥੋਂ ਲਿਆਉਂਦੇ ਨੇ, ਜਿਨ੍ਹਾਂ ਨੂੰ ਸਮਝ ਹੀ ਨਹੀਂ ਪੈਂਦੀ ਟੀਚਰਸ ਜਿਹੜੇ ਨੇ ਉਹ ਮੰਗ ਕੀ ਕਰ ਰਹੇ ਨੇ। ਜੇ ਗੱਲ ਜਿਹੜੀ ਇਹਦੀ ਪੰਜਾਬ ਦੀ, ਤਾਂ ਜਦੋਂ ਜਿਹੜੀਆਂ ਸਰਕਾਰਾਂ ਬਣਾਉਣੀਆਂ ਹੁੰਦੀਆਂ ਨੇ, ਉਦੋਂ ਜਿਹੜੇ ਵਾਅਦੇ ਹੁੰਦੇ ਆ ਉਹ ਕੁਛ ਹੋਰ ਹੁੰਦੇ ਆ। ਬਾਅਦ ਦੇ ਵਿੱਚ ਸਰਕਾਰਾਂ ਬਣ ਜਾਂਦੀਆਂ ਨੇ, ਚੁੱਪ ਕਰਕੇ ਜਿਹੜਾ ਦੀ ਕੁਰਸੀਆਂ ਦੇ ਉੱਤੇ ਜਿਹੜੇ ਨੇ ਉਹ ਸਾਰਾ ਕੁਛ ਭੁੱਲ ਭੁਲਾ ਜਾਂਦੇ ਆ। ਲੋਕਾਂ ਨੂੰ ਯਾਦ ਕਿ ਘਰ ਘਰ ਰੁਜ਼ਗਾਰ ਦੇ ਫਾਰਮ ਭਰਵਾਏ ਗਏ। ਜਦੋਂ ਤੱਕ ਰੁਜ਼ਗਾਰ ਨਹੀਂ ਮਿਲੂਗਾ ਉਦੋਂ ਤੱਕ 2500 ਰੁਪਈਆ ਮਹੀਨਾ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਕੀਤਾ ਗਿਆ। 2 ਸਾਲ ਹੋ ਗਏ, ਇਹ ਵਾਅਦਾ ਜਿਹੜਾ ਦੀ ਉਹ ਵਫਾ ਨਹੀਂ ਹੋ ਸਕਿਆ। ਘਰ ਘਰ ਰੁਜ਼ਗਾਰ ਜਿਹੜਾ ਦੀ ਉਹ ਵੱਖ-ਵੱਖ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਲੱਗਦੇ ਜਿਹੜੇ ਰੁਜ਼ਗਾਰ ਮੇਲੇ ਆ, ਸਰਕਾਰ ਉਹਨਾਂ ਨੂੰ ਅਪਣਾ ਕੇ ਉਹਨੂੰ ਰੁਜ਼ਗਾਰ ਜਿਹੜਾ ਦੀ ਉਹ ਦੱਸੀ ਜਾਂਦੀ ਆ। ਪੰਜਾਬ ਦੇ ਸਰਕਾਰੀ ਸਕੂਲਾਂ ਦੇ 1 ਤੋਂ 8ਵੀਂ ਜਮਾਤ ਤੱਕ ਦੇ ਜਿਹੜੇ ਬੱਚੇ ਨੇ ਉਹ ਠੰਡ ਦੇ ਵਿੱਚ ਠਰੂ ਕਰਦੇ ਰਹੇ। 12,76,000 ਲੜਕੀਆਂ ਤੇ ਲੜਕਿਆਂ ਨੂੰ ਮੁਫਤ ਵਰਦੀ ਦੇਣ ਦੀ ਪ੍ਰਕਿਰਿਆ ਜਿਹੜੀ ਸੀ ਉਹ ਸਰਕਾਰੀ ਤੰਤਰ ਦੀ ਢਿੱਲ ਮੱਠ ਦੀ ਭੇਟ ਦੀ ਉਹ ਚੜ੍ਹ ਗਈ। ਬੱਚਿਆਂ ਨੂੰ ਸਵੈਟਰ, ਬੂਟ, ਜਰਾਬਾਂ ਜਿਹੜਾ ਦੀ ਉਹ ਦਿੱਤਾ ਜਾਂਦਾ। ਪਰ ਇਹ ਜਿਹੜਾ ਦੀ ਹੁਣ ਠੰਡ ਤਕਰੀਬਨ ਮੁੱਕਣ ਵਾਲੀ ਆ, ਬਸੰਤ ਲੰਘ ਗਿਆ, ਉਦੋਂ ਬਾਅਦ ਇਹ ਵਰਦੀਆਂ ਕੀ ਸਿਆਲਾਂ ਦੀਆਂ ਗਰਮੀਆਂ ਦੇ ਵਿੱਚ ਪਾਉਣ ਨੂੰ ਜਿਹੜੀ ਦੀ ਉਹ ਸਰਕਾਰ ਸ਼ਾਇਦ ਜਿਹੜੀ ਉਹ ਦੇਊਗੀ। ਪੰਜਾਬ ਦੇ ਵਿੱਚ 2 ਸਾਲ ਪਹਿਲਾਂ ਸੱਤਾ ਦੇ ਵਿੱਚ ਆਈ ਜਿਹੜੀ ਸਰਕਾਰ ਸੀ, ਉਹਨੇ ਕਿਸਾਨਾਂ ਨੂੰ ਰੁਝਾਉਣ ਦੇ ਵਾਸਤੇ ਕਈ ਦਾਅਵੇ ਕੀਤੇ ਸੀਗੇ, ਪਰ ਖੇਤੀ ਖੇਤਰ ਨੂੰ ਲੀਹ ਤੇ ਲਿਆਉਣ ਲਈ ਕੋਈ ਕਾਰਗਰ ਯੋਜਨਾ ਜਿਹੜੀ ਨਜ਼ਰ ਨਹੀਂ ਆ ਰਹੀ। 10,000 ਤੋਂ ਵੱਧ ਕਿਸਾਨ ਖੁਦਕੁਸ਼ੀਆਂ ਕਰ ਚੁੱਕੇ ਆ। ਗੰਨਾ ਉਤਪਾਦਕਾਂ ਨੂੰ ਸੜਕਾਂ ਦੇ ਉੱਤੇ ਉਤਰਨ ਲਈ ਮਜਬੂਰ ਹੋਣਾ ਪਿਆ ਤੇ ਝੋਨਾ ਵੇਚਣ ਲਈ ਵੀ ਮੰਡੀਆਂ ਦੇ ਵਿੱਚ ਅੰਨਦਾਤਾ ਜਿਹੜਾ ਜੀ ਉਹ ਖੁਆਰ ਹੁੰਦਾ ਰਿਹਾ। ਜਿਹੜਾ ਚਲੰਤ ਮਾਲੀ ਸਾਲ ਦਾ ਬਜਟ ਪੇਸ਼ ਕਰਨ ਦੇ ਮੌਕੇ 1500 ਕਰੋੜ ਰੁਪਈਆ ਕਰਜ਼ਾ ਮਾਫੀ ਵੀ ਰੱਖਣ ਦਾ ਐਲਾਨ ਕੀਤਾ ਸੀਗਾ, ਪਰ ਮਾਲੀ ਸੰਕਟ ਕਰਕੇ ਖਜ਼ਾਨੇ ਵਿੱਚੋਂ ਕਰਜ਼ਾ ਮਾਫੀ ਲਈ ਪੈਸਾ ਜਿਹੜਾ ਜੀ ਉਹ ਜਾਰੀ ਨਹੀਂ ਹੋ ਸਕਿਆ। ਸਰਕਾਰ ਨੇ ਮਾਰਕੀਟ ਤੇ ਦਿਹਾਤੀ ਵਿਕਾਸ ਫੰਡ ਦਾ ਸੈਸ ਵਧਾ ਕੇ ਪੈਸਾ ਇਕੱਠਾ ਕਰਨ ਦਾ ਜੁਗਾੜ ਵੀ ਕੀਤਾ ਤੇ ਕਿਸਾਨਾਂ ਦਾ ਕਰਜ਼ਾ ਮਾਫ ਕਰਨ ਦਾ ਵਾਅਦਾ ਨਿਭਾਉਣ ਦਾ ਯਤਨ ਜਿਹੜਾ ਸੀਗਾ ਜੀ ਕੀਤਾ। ਪੰਜਾਬ ਦੇ ਖੇਤ ਮਜ਼ਦੂਰਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਜੀ ਪੇਸ਼ ਕੀਤੇ ਜਾ ਰਹੇ ਬਜਟ ਤੋਂ ਆਸਾਂ ਤਾਂ ਹੈਗੀਆਂ ਨੇ, ਇਹ ਤਾਂ ਹੀ ਪੂਰੀਆਂ ਹੋਣੀਆਂ ਜੇ ਜਿਹੜੀ ਸਰਕਾਰ ਹੈ ਖੇਤ ਮਜ਼ਦੂਰਾਂ ਲਈ ਬਜਟ ਦੇ ਵਿੱਚ ਪੈਸਾ ਰੱਖੇ। ਪਰ ਪੈਸਾ ਆਊਗਾ ਕਿੱਥੋਂ, ਇਹ ਬਹੁਤ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਹ ਸਾਰੇ ਉਹ ਵਾਅਦੇ ਨੇ ਜਿਹੜੇ ਸਿਆਸੀ ਪਾਰਟੀਆਂ ਨੂੰ ਪਤਾ ਹੁੰਦਾ ਕਿ ਇਹ ਪੂਰੇ ਨਹੀਂ ਹੋ ਸਕਣੇ, ਪਰ ਲੋਕਾਂ ਦੀਆਂ ਵੋਟਾਂ ਲੈਣ ਦੀ ਖਾਤਰ ਉਹ ਅਜਿਹੇ ਵਾਅਦੇ ਜਿਹੜੇ ਜੀ ਵਾਅਦੇ ਕਰੀ ਜ਼ਰੂਰ ਜਿਹੜਾ ਜੀ ਉਹ ਜਾਂਦੇ ਨੇ। ਇਹ ਪ੍ਰਸ਼ਾਂਤ ਕਿਸ਼ੋਰ ਨੁਮਾ ਸਿਆਸਤ ਜਿਹੜੀ ਹੈ ਉਹ ਕਹੀ ਜਾ ਸਕਦੀ ਹੈ। ਵਾਅਦਾ ਕਰ ਦਿਓ, ਕਿਹਨੇ ਪੂਰਾ ਕਰਨਾ ਜੀ? ਇਹ ਇੱਦਾਂ ਦੇ ਜਿਹੜੇ ਉਹ ਵਾਅਦੇ ਨੇ ਜਿਹੜੇ ਵਫਾ ਨਾ ਹੋਏ ਆ ਤੇ ਨਾ ਹੋਣ ਦੇ ਕੋਈ ਚਾਂਸ ਉਹ ਲੱਗਦੇ ਆ। ਕਿਸੇ ਸਮੇਂ ਇਹ ਹੈ ਕਿ ਪਾਕਿਸਤਾਨ ਦੀ ਜਿਹੜੀ ਸਰਕਾਰ ਸੀ ਉਹ ਹਮੇਸ਼ਾ ਨਿਸ਼ਾਨੇ ਦੇ ਉੱਤੇ ਜਿਹੜਾ ਜੀ ਉਹ ਰਹਿੰਦੀ ਕਿ ਉਹਦੇ ਵੱਲੋਂ ਜਿਹੜੇ ਕੰਮਕਾਜ ਜਾਂ ਦੂਜੇ ਮੁਲਕਾਂ ਦੇ ਵਿੱਚ ਜਿਹੜੀ ਦਖਲ ਅੰਦਾਜ਼ੀ ਆ ਉਹ ਜ਼ਿਆਦਾ ਸੀ। ਪਰ ਇਸ ਵੇਲੇ ਜੇ ਉੱਥੋਂ ਦੀ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰੀ ਜਿਹੜੇ ਉਹ ਚਰਚਿਤ ਨੇ, ਉਹ ਇਸ ਕਰਕੇ ਚਰਚਿਤ ਕਿ ਉਹ ਘੱਟ ਗਿਣਤੀਆਂ ਨੂੰ ਵੀ ਆਪਣੇ ਨਾਲ ਤੋਰਨ ਦੇ ਵਿੱਚ ਜਿਹੜਾ ਜੀ ਉਹ ਕੋਸ਼ਿਸ਼ ਕਰ ਰਹੇ ਆ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਜਿਹੜਾ ਇਹ UAE ਦੇ ਵਿੱਚ ਇੱਕ ਜਿਹੜਾ ਜੀ ਇਹ ਗੱਲ ਆਖੀ ਆ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਮੱਕਾ ਤੇ ਮਦੀਨਾ ਨੇ ਤੇ ਇਹਨਾਂ ਥਾਵਾਂ ਨੂੰ ਘੱਟ ਗਿਣਤੀਆਂ ਲਈ ਖੋਲ੍ਹਿਆ ਜਾ ਰਿਹਾ। ਔਰ ਉਹਨਾਂ ਨੇ ਇਹ ਕਿਹਾ ਕਿ ਪਿਛਲੇ ਸਾਲ ਨਵੰਬਰ ਮਹੀਨੇ ਦੇ ਵਿੱਚ ਪਾਕਿਸਤਾਨ ਦੇ ਵਿੱਚ ਕਰਤਾਰਪੁਰ ਤੋਂ ਲੈ ਕੇ ਭਾਰਤ ਦੇ ਵਿੱਚ ਪੈਂਦੇ ਪੰਜਾਬ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਗੁਰਦੁਆਰੇ ਤੱਕ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ ਤਾਂ ਕਿ ਜਿਹੜੇ ਸਿੱਖ ਸ਼ਰਧਾਲੂ ਨੇ ਉਹਨਾਂ ਨੂੰ ਭਾਰਤ ਤੋਂ ਬਿਨਾਂ ਵੀਜ਼ੇ ਤੋਂ ਕਰਤਾਰਪੁਰ ਦੇ ਦਰਸ਼ਨਾਂ ਦੀ ਸਹੂਲਤ ਜਿਹੜੀ ਜੀ ਉਹ ਪ੍ਰਦਾਨ ਕੀ ਜਾ ਸਕੇ। ਉਹਨਾਂ ਨੇ ਜਿਹੜੇ UAE ਦੇ ਪ੍ਰਧਾਨ ਮੰਤਰੀ ਉਹਨਾਂ ਦੇ ਵਿਸ਼ੇਸ਼ ਸੱਦੇ ਦੇ ਉੱਤੇ ਸੰਮੇਲਨ ਦੇ ਵਿੱਚ ਹਿੱਸਾ ਲੈਣ ਜਿਹੜਾ ਜੀ ਉਹ ਗਏ ਸੀਗੇ ਔਰ ਉਹਨਾਂ ਨੇ ਇਹ ਵੀ ਕਿਹਾ ਜੀ ਕਿ ਪਹਿਲੀ ਵਾਰ 70 ਦੇਸ਼ਾਂ ਤੋਂ ਪਾਕਿਸਤਾਨ ਆਉਣ ਵਾਲੇ ਲੋਕ ਜਿਹੜੇ ਉਹ ਹਵਾਈ ਅੱਡੇ ਦੇ ਉੱਤੇ ਵੀਜ਼ਾ ਹਾਸਲ ਜਿਹੜਾ ਉਹ ਕਰ ਸਕਦੇ ਆ, ਔਨ ਅਰਾਈਵਲ ਜਿਹੜਾ ਉਹ ਵੀਜ਼ਾ। ਇਹ ਵੀ ਉਹਨਾਂ ਨੇ ਇਹ ਕਿਹਾ ਕਿ 5000 ਸਾਲ ਪੁਰਾਣੀ ਸਿੰਧੂ ਸੱਭਿਅਤਾ ਜਿਹੜੀ ਦੀ ਸਿੰਧੂ ਘਾਟੀ ਸੱਭਿਅਤਾ ਹੈ ਔਰ ਵਿਸ਼ਵ ਦਾ ਸਭ ਤੋਂ ਪੁਰਾਣਾ 2500 ਸਾਲ ਪੁਰਾਣਾ ਸ਼ਹਿਰ ਉਹਨਾਂ ਕੋਲੇ ਪੇਸ਼ਾਵਰ ਹੈ ਔਰ ਇਸ ਤੋਂ ਇਲਾਵਾ ਲਾਹੌਰ ਤੇ ਮੁਲਤਾਨ ਵੀ ਨੇ। ਇਸਲਾਮਾਬਾਦ ਦੇ ਵਿੱਚ ਗੰਧਾਰ ਸੱਭਿਅਤਾ ਵੀ ਇੱਥੇ ਹੈ ਔਰ ਜਿਹੜੇ ਖਾਸ ਤੌਰ ਦੇ ਉੱਤੇ ਉਹਨਾਂ ਨੇ ਪਿਛਲੇ ਦਿਨੀ ਇੱਕ ਤਾਂ ਪਾਕਿਸਤਾਨ ਦੇ ਵਿੱਚ ਜਿਹੜਾ ਦੀ ਬਾਲੋਕੀ ਜਿਹੜੀ ਜੰਗਲੀ ਆ ਉਹਦੇ ਰੱਖ ਉਹਦਾ ਨਾਮ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਰੱਖਣ ਦੀ ਗੱਲ ਕਹੀ ਆ ਔਰ ਇੱਕ ਯੂਨੀਵਰਸਿਟੀ ਜਿਹੜੀ ਗੁਰੂ ਨਾਨਕ
ਸਾਹਿਬ ਦੇ ਨਾਮ ਦੇ ਉੱਤੇ ਨਾਮ ਰੱਖਣ ਦੀ ਗੱਲ ਕਹੀ ਆ, ਇਹਦਾ ਇੱਥੇ ਜਿਹੜਾ ਦੀ ਉਹ ਕਾਫੀ ਚਰਚਾ ਜਿਹੜਾ ਦੀ ਉਹ ਹੈ। ਖਾਸ ਤੌਰ ਦੇ ਉੱਤੇ ਮਹਿਬੂਬਾ ਮੁਫਤੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਜਿਹੜੀ ਇਸ ਗੱਲੋਂ ਸ਼ਲਾਘਾ ਕੀਤੀ ਜਾਣੀ ਚਾਹੀਦੀ ਆ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਰੱਖਿਆ ਔਰ ਉਹਨਾਂ ਨੇ ਨਿਸ਼ਾਨਾ ਜਿਹੜਾ ਜੀ ਭਾਜਪਾ ਦੇ ਉੱਤੇ ਲਾਇਆ ਇਸ ਪੱਖੋਂ ਕਿ ਉਹ ਇੱਥੇ ਸ਼ਹਿਰਾਂ ਦਾ ਨਾਮ ਜਿਹੜਾ ਜੀ ਉਹ ਬਦਲ ਰਹੀ ਹੈ। ਜਦੋਂ ਕਿ ਉਹਨਾਂ ਕਿਹਾ ਕਿ ਦੂਜੇ ਪਾਸੇ ਇਹ ਹੈ ਕਿ ਜਿਹੜੇ ਗੁਰੂ ਨਾਨਕ ਸਾਹਿਬ ਦੇ ਨਾਮ ਦੇ ਉੱਤੇ ਯੂਨੀਵਰਸਿਟੀ ਬਣਾਈ ਜਾ ਰਹੀ ਹੈ, ਉੱਥੇ ਰੱਖ ਦਾ ਨਾਮ ਜਿਹੜਾ ਜੀ ਰੱਖਿਆ ਜਾ ਰਿਹਾ। ਤੋ ਇਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਤੁਸੀਂ ਕਹ ਲਓ ਕਿ ਅਦਲਾ ਬਦਲੀ ਹੈ, ਸਿਆਸੀ ਰੂਪ ਦੇ ਵਿੱਚ ਹੈ, ਲੰਬੀ ਚੱਲੂਗੀ, ਥੋੜੇ ਚਿਰ ਦੀ ਹੈ, ਇਹ ਤਾਂ ਨਹੀਂ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਉਹ ਬਿਲਕੁਲ ਉਲਟ ਨੇ ਜੀ। ਕਿਸੇ ਟਾਈਮ ਚਰਚਾ ਜਿਹੜਾ ਦੂਸਰੇ ਚੀਜ਼ ਦੇ ਨਾਲ ਹੁੰਦਾ ਸੀਗਾ, ਇਸ ਵਾਰੀ ਜਿਹੜਾ ਜੀ ਚਰਚਾ ਉਹ ਹੋਰ ਤਰੀਕੇ ਦੇ ਨਾਲ ਹੋ ਰਿਹਾ। ਜਲਿਆਂਵਾਲਾ ਬਾਗ ਜੋ ਕਿ 100 ਸਾਲ ਹੋ ਜਾਣਗੇ ਅਪ੍ਰੈਲ ਦੇ ਵਿੱਚ 13 ਅਪ੍ਰੈਲ ਨੂੰ, ਔਰ ਇਹਦੀ ਦਹਾਕਾ ਜਿਹੜਾ ਜੀ ਮਾਫ ਕਰਨਾ 10 ਦਹਾਕਿਆਂ ਦਾ ਜਿਹੜਾ ਜੀ ਉਹ ਸਫ਼ਰ ਸਦੀ ਜਿਹੜੀ ਹੈ ਜੀ ਇਹਨੂੰ। ਔਰ ਇੱਕ ਨਵੀਂ ਕਿਤਾਬ ਕਿਮ ਏ ਵੈਗਨਰ ਨੇ, ਇੱਥੇ ਬ੍ਰਿਟਨ ਰਹਿਣ ਵਾਲੇ ਨੇ, ਉਹਨਾਂ ਨੇ ਕਿਤਾਬ ਜਿਹੜੀ ਦੀ ਇਹ ਨਵੀਂ ਲਿਖੀ ਆ, ਜਲਿਆਂਵਾਲਾ ਬਾਗ ਐਨ ਐਮਪਾਇਰ ਆਫ ਫੀਅਰ ਐਂਡ ਦ ਮੇਕਿੰਗ ਆਫ ਏ ਮੈਸੇਕਰ। ਇਹ ਜਿਹੜਾ ਜੀ ਯੇਲ ਯੂਨੀਵਰਸਿਟੀ ਪ੍ਰੈਸ ਤੇ ਪੈਂਗੂਨ ਵਾਈਕਿੰਗ ਦੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਆ। ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਜਲਿਆਂਵਾਲਾ ਬਾਗ ਦੇ ਸੰਬੰਧੀ ਕੁਝ ਨਵੇਂ ਖੁਲਾਸੇ ਲੇਖਕ ਨੇ ਕੀਤੇ ਨੇ ਜੀ। ਔਰ ਇਹ ਗੱਲ ਆਖੀ ਹੈ ਕਿ ਜਲਿਆਂਵਾਲਾ ਬਾਗ ਦਾ ਸਾਕਾ ਕੋਈ ਅਚਾਨਕ ਵਾਪਰੀ ਘਟਨਾ ਜਾਂ ਡਾਇਰ ਦੇ ਖੁਰਾਫਾਤੀ ਦਿਮਾਗ ਦੀ ਕਾਢ ਨਹੀਂ, ਸਗੋਂ ਅੰਗਰੇਜ਼ੀ ਰਾਜ ਦੇ ਵੱਲੋਂ ਭਾਰਤ ਦੇ ਅੰਦਰ ਦਹਿਸ਼ਤ ਬਿਠਾਉਣ ਦੀ ਸੋਚੀ ਵਿਚਾਰੀ ਕਾਰਵਾਈ ਸੀ। ਇਹਦੇ ਕਿਤਾਬ ਦੇ ਵਿੱਚ ਲਿਖਿਆ ਗਿਆ ਕਿ ਹਿੰਸਾ ਦੀ ਇਹ ਨੁਮਾਇਸ਼ ਬ੍ਰਿਟੇਨ, ਭਾਰਤ ਦੇ ਵਿੱਚ ਹੀ ਨਹੀਂ ਸਗੋਂ ਸਮੁੱਚੇ ਏਸ਼ੀਆ, ਅਫਰੀਕਾ ਤੇ ਮੱਧ ਪੂਰਬ ਦੇ ਵਿੱਚ ਬਸਤੀਵਾਦੀ ਮੁਕਾਬਲੇ ਦਾ ਅੰਤਰੀਵ ਅੰਗ ਜਿਹੜਾ ਦੀ ਹੋ ਰਿਹਾ। ਕਿਤਾਬ ਦੀ ਸਮੱਗਰੀ ਡਾਇਰੀਆਂ ਤੇ ਅਦਾਲਤੀ ਗਵਾਹੀਆਂ ਤੋਂ ਲਈ ਗਈ ਹੈ। ਇਹਦਾ ਲੇਖਕ ਜਿਹੜੇ ਨੇ ਕਿਮ ਏ ਵੈਗਨਰ, ਉਹਦਾ ਇਹ ਖਿਆਲ ਹੈ ਕਿ ਜਲਿਆਂਵਾਲਾ ਬਾਗ ਦੀ ਕਹਾਣੀ ਬਸਤੀਵਾਦੀ ਮਨੋਦਸ਼ਾ ਦੀ ਕਹਾਣੀ ਦਾ ਹਿੱਸਾ ਹੈ ਜੋ ਗਦਰ ਜਾਂ ਆਜ਼ਾਦੀ ਦੀ ਪਹਿਲੀ ਲਹਿਰ ਉਹਦੇ ਪਰਛਾਵਿਆਂ ਤੋਂ ਤਰਬਕਦੀ ਰਹਿੰਦੀ ਸੀ। 1857 ਤੋਂ ਬਾਅਦ ਭਾਰਤ ਦੇ ਵਿੱਚ ਅੰਗਰੇਜ਼ਾਂ ਨੇ ਮੁਕਾਮੀ ਬਦਅਮਨੀ ਨੂੰ ਬਹੁਤਾ ਨਹੀਂ ਗੋਲਿਆ, ਜਿਹਦੇ ਕਰਕੇ ਅੰਗਰੇਜ਼ ਹਕੂਮਤ ਨੇ ਉਸ ਹਿਸਾਬ ਦੇ ਨਾਲ ਹਿੰਸਾ ਦਾ ਇਸਤੇਮਾਲ ਨਹੀਂ ਕੀਤਾ ਸੀ। ਅੰਮ੍ਰਿਤਸਰ ਦੇ ਵਿੱਚ ਕੀਤਾ ਗਿਆ ਕਤਲੇਆਮ ਬਦਲੇ ਦੀ ਭਾਵਨਾ ਤੋਂ ਹੀ ਪ੍ਰੇਰਿਤ ਨਹੀਂ, ਸਗੋਂ ਬਿਨਾਂ ਕਿਸੇ ਭੜਕਾਹਟ ਤੋਂ ਕੀਤੀ ਕਾਰਵਾਈ ਵੀ ਸੀ। ਡਾਇਰ ਨੇ ਨਾ ਕੇਵਲ 3 ਦਿਨ ਪਹਿਲਾਂ ਦੰਗਿਆਂ ਦੇ ਦੌਰਾਨ ਮਿਸ ਸ਼ੇਵਰਡ ਮਿਸ਼ਨਰੀ ਅਧਿਆਪਕਾ ਜਿਹਦੇ ਤੇ ਅੰਮ੍ਰਿਤਸਰ ਦੇ ਵਿੱਚ ਹਮਲਾ ਕੀਤਾ ਗਿਆ ਸੀਗਾ ਔਰ ਯੂਰਪੀਅਨਾਂ ਤੇ ਹੋਏ ਹਮਲਿਆਂ ਦਾ ਬਦਲਾ ਲਿਆ ਸੀ, ਸਗੋਂ ਉਹਦਾ ਇਰਾਦਾ ਅੱਗੋਂ ਹੋਣ ਵਾਲੇ ਹਮਲਿਆਂ ਦੀ ਰੋਕਥਾਮ ਕਰਨਾ ਵੀ ਸੀ। ਇਹਦੇ ਵਿੱਚ ਲੇਖਕ ਲਿਖਦਾ ਹੈ ਕਿ ਡਾਇਰ ਅੰਮ੍ਰਿਤਸਰ ਦੇ 1857 ਵਿੱਚ ਡਿਪਟੀ ਕਮਿਸ਼ਨਰ ਰਹੇ। ਫਰੈਡਰਿਕ ਹੈਨਰੀ ਕੂਪਰ ਤੇ 1872 ਦੇ ਵਿੱਚ ਕੂਕਿਆਂ ਨੂੰ ਤੋਪਾਂ ਦੇ ਨਾਲ ਉਡਾਉਣ ਦਾ ਹੁਕਮ ਦੇਣ ਵਾਲੇ ਐਲ ਕੋਵਨ ਵਰਗੇ ਜਿਹੜੇ ਸੀ, ਉਹ ਤੋਂ ਪਹਿਲਾਂ ਦੇ ਕਈ ਬਸਤੀਵਾਦੀ ਅਫਸਰਾਂ ਦੇ ਨਕਸ਼ੇ ਕਦਮ ਦੇ ਉੱਤੇ ਚੱਲ ਰਿਹਾ ਸੀਗਾ ਔਰ ਇਹਨਾਂ ਦੋਵਾਂ ਅਫਸਰਾਂ ਨੇ ਬਗਾਵਤ ਤੇ ਬਸਤੀਵਾਦੀ ਵਿਰੋਧੀ ਬਦਅਮਨੀ ਨੂੰ ਮਿਸਾਲੀ ਤੇ ਅੰਨ੍ਹੇਵਾਹ ਹਿੰਸਾ ਦੇ ਰਾਹੀਂ ਕੁਚਲਣ ਦਾ ਜਿਹੜਾ ਵੀ ਕੀਤਾ ਸੀਗਾ। ਵੈਗਨਰ ਨੇ ਲਿਖਿਆ ਕਿ 1857 ਤੇ 1872 ਦੀ ਹਿੰਸਾ ਵਾਂਗ ਜਲਿਆਂਵਾਲੇ ਬਾਗ ਦਾ ਕਤਲੇਆਮ ਬਸਤੀਵਾਦੀ ਨਿਜ਼ਾਮ ਦਾ ਉਹ ਵਰਤਾਰਾ ਸੀਗਾ ਜਿਹਨੂੰ ਅੰਦਰ ਕਿਤੇ ਅਹਿਸਾਸ ਸੀਗਾ ਕਿ ਮਿਸਾਲੀ ਹਿੰਸਾ ਦੀ ਨੁਮਾਇਸ਼ ਤੋਂ ਬਿਨਾਂ ਗੁਜ਼ਾਰਾ ਨਹੀਂ ਹੋ। ਕੱਲ ਨੂੰ ਜਿਹੜੀ ਹੈ ਜੀ ਇਹ ਕਿਤਾਬ ਪਬਲਿਕ ਦੇ ਵਾਸਤੇ ਅਵੇਲੇਬਲ ਜਿਹੜੀ ਹੈ ਜੀ ਉਹ ਹੋਊਗੀ। ਮੈਂ ਇੱਕ ਵਾਰ ਫਿਰ ਦੱਸਦਾ ਕਿ ਕਿਮ ਏ ਵੈਗਨਰ ਨੇ ਕਿਤਾਬ ਲਿਖੀ ਹੈ ਔਰ ਇਹਦਾ ਨਾਮ ਹੈ ਜਲਿਆਂਵਾਲਾ ਬਾਗ ਐਨ ਐਮਪਾਇਰ ਆਫ ਫੀਅਰ ਐਂਡ ਦ ਮੇਕਿੰਗ ਆਫ ਏ ਮੈਸੇਕਰ। ਇਹ ਕਿਤਾਬ ਜਿਹੜੀ ਕੱਲ ਨੂੰ ਅਵੇਲੇਬਲ, ਬਾਕੀ ਕਿਤਾਬ ਪੜ੍ਹ ਕੇ ਐਕਚੁਅਲੀ ਪਤਾ ਲੱਗੂਗਾ ਕਿਉਂਕਿ ਸਪੈਸ਼ਲੀ ਤੌਰ ਦੇ ਉੱਤੇ ਇਹ ਜਲਿਆਂਵਾਲਾ ਬਾਗ ਦੇ ਉੱਤੇ ਆ ਔਰ ਕਿਉਂਕਿ ਸਦੀ ਹੋਣ ਜਾ ਰਹੀ ਹੈ, ਇਸ ਕਰਕੇ ਉਸ ਮੌਕੇ ਦੀ ਕਿਤਾਬ ਆਈ ਹੈ। ਜਿਹੜੇ ਸਿਆਸੀ ਲੋਕ ਨੇ ਉਹ ਇਹ ਹੁੰਦਾ ਕਿ ਉਹਨਾਂ ਦਾ ਜਿਹੜਾ ਗੱਲ ਜਿਹੜੀ ਕਿਤੇ ਕੀ ਹੁੰਦੀ ਆ ਉਹਦਾ ਅਸਰ ਜਿਹੜਾ ਦੀ ਹੋਰ ਕਹਿਣ ਦਾ ਭਾਵ ਹੁੰਦਾ, ਭਾਵ ਕਿ ਸਿਆਸੀ ਛੁਰੀਆਂ ਜਿਹੜੀਆਂ ਦੀ ਉਹ ਚੱਲਦੀਆਂ ਰਹਿੰਦੀਆਂ ਨੇ। ਅਕਾਲੀ ਬੀਜੇਪੀ ਦੇ ਵਿਚਾਲੇ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਤੋਂ ਜਿਹੜੀ ਉਹ ਚਰਚਾ ਰਹੀ ਹੈ ਕਿ ਦੋਨਾਂ ਦੇ ਵਿਚਾਲੇ ਕੁਛ ਨਾ ਕੁਛ ਕਿਤੇ ਨਾ ਕਿਤੇ ਕੁਛ ਖਟਾਸ ਜਿਹੜੀ ਹੈ ਜੀ ਉਹ ਚੱਲ ਰਹੀ ਹੈ। ਬੇਸ਼ੱਕ ਜਿਹੜੀ 2 ਦਿਨ ਪਹਿਲਾਂ ਮੈਂ ਸਾਂਝੀ ਕੀਤੀ ਕਿ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਵੀ ਵੱਡਾ ਇਸ਼ੂ ਉੱਠਿਆ, ਪਰ ਪ੍ਰਧਾਨ ਹੋਰਾਂ ਨੇ ਇਹ ਕਹਿਤਾ ਕਿ ਨਹੀਂ ਸਾਰਾ ਕੁਛ ਜਿਹੜਾ ਜੀ ਉਹ ਠੀਕ ਠਾਕ ਹੋ ਗਿਆ ਤੇ ਬੀਜੇਪੀ ਦੇ ਨਾਲ ਸੰਬੰਧ ਉਸੇ ਤਰ੍ਹਾਂ ਹੀ ਰਹਿਣਗੇ। ਉਹ ਕਹਿਣ ਦੀ ਗੱਲ ਸੀ। ਹੁਣ ਅਕਾਲੀ ਦਲ ਨੇ ਬਾਦਲ ਜਿਹੜਾ ਹੈ ਜੀ ਉਹਨੇ ਹਰਿਆਣਾ ਦੇ ਵਿੱਚ
ਆ ਰਹੀਆਂ ਵਿਧਾਨ ਸਭਾ ਤੇ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨਾਲ ਚੋਣ ਗੱਠਜੋੜ ਕਰਨ ਲਈ ਜੁਗਾੜ ਕਰਨੇ ਕੀਤੇ ਆ। 3 ਆਗੂਆਂ ਦੀ ਅਗਵਾਈ ਦੇ ਹੇਠ ਬਣਾਈ ਕਮੇਟੀ ਹਰਿਆਣਾ ਦੀਆਂ 2 ਪਾਰਟੀਆਂ ਦੇ ਆਗੂ ਦੇ ਨਾਲ ਗੱਲਬਾਤ ਦਾ ਸਿਲਸਿਲਾ ਜਿਹੜਾ ਜੀ ਉਹ ਕੀਤਾ। ਅਕਾਲੀ ਦਲ ਦੇ 3 ਵਿੱਚੋਂ 2 ਆਗੂ ਦਿੱਲੀ ਦੇ ਨੇ ਜੀ ਜਿੰਦਰ ਸਿੰਘ ਸਿਰਸਾ ਨੇ ਜਿਹੜਾ ਜੀ, ਔਰ ਇਹਨਾਂ ਨੇ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਬਾਗੀ ਸੰਸਦ ਮੈਂਬਰ ਰਾਜ ਕੁਮਾਰ ਸੈਣੀ ਦੇ ਨਾਲ ਪਹਿਲੇ ਗੇੜ ਦੀ ਜੋ ਗੱਲਬਾਤ ਕੀਤੀ ਆ। ਬਹੁਜਨ ਸਮਾਜ ਪਾਰਟੀ ਨੇ ਨੈਲੋ ਨਾਲੋਂ ਤੋੜ ਵਿਛੋੜਾ ਕਰਕੇ ਨਵੀਂ ਬਣੀ ਪਾਰਟੀ ਜਿਹੜੀ ਲੋਕਤੰਤਰ ਸੁਰੱਖਿਆ ਪਾਰਟੀ ਆ, ਭਾਜਪਾ ਤੋਂ ਬਾਗੀ ਰਾਜ ਕੁਮਾਰ ਸੈਣੀ ਨੇ ਬਣਾਈ ਆ, ਇਹਦੇ ਨਾਲ ਗੱਠਜੋੜ ਜਿਹੜਾ ਜੀ ਉਹ ਕਰ ਲਿਆ। ਔਰ ਦੋਵਾਂ ਪਾਰਟੀਆਂ ਨੇ ਵਿਧਾਨ ਸਭਾ ਦੀਆਂ 55 ਤੇ 35 ਸੀਟਾਂ ਵੰਡ ਲਈਆਂ ਨੇ ਔਰ ਲੋਕ ਸਭਾ ਦੀਆਂ 10 ਦੇ ਵਿੱਚੋਂ 8 ਤੇ 2 ਸੀਟਾਂ ਤੇ ਸਹਿਮਤੀ ਜਿਹੜੀ ਦੀ ਉਹ ਬਣੀ ਹੈ। ਹੁਣ ਇਸ ਗੱਠਜੋੜ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਸ਼ਾਮਲ ਹੋਣ ਦੀ ਇੱਛਾ ਜਿਹੜੀ ਜੀ ਉਹ ਪ੍ਰਗਟਾਈ ਆ। ਲੋਕ ਸਭਾ ਮੈਂਬਰ ਰਾਜ ਕੁਮਾਰ ਸੈਣੀ ਨੇ ਦਲ ਦੇ ਦੋਵਾਂ ਨੇਤਾਵਾਂ ਨੂੰ ਸਪਸ਼ਟ ਕੀਤਾ ਜੀ ਕਿ ਅਕਾਲੀ ਦਲ ਨੂੰ ਗੱਠਜੋੜ ਦੇ ਵਿੱਚ ਸ਼ਾਮਲ ਕਰਨ 'ਚ ਕੋਈ ਸਮੱਸਿਆ ਨਹੀਂ, ਪਰ ਜਦੋਂ ਪੰਜਾਬ ਦੇ ਵਿੱਚ ਚੋਣਾਂ ਹੋਣਗੀਆਂ ਤਾਂ ਅਕਾਲੀ ਦਲ ਨੂੰ ਉਹਦੇ ਹਿੱਤਾਂ ਦਾ ਧਿਆਨ ਰੱਖਣਾ ਪਊਗਾ। ਅਕਾਲੀ ਦਲ ਨੇ ਜਿਹੜਾ ਜੀ ਇਹਦੇ ਸੰਬੰਧੀ ਹੁੰਗਾਰਾ ਭਰਿਆ ਔਰ ਇਹ ਤੋਂ ਪਹਿਲਾਂ ਹਰਿਆਣਾ ਦੀ ਰਾਜਨੀਤੀ ਦੇ ਵਿੱਚ ਸਾਰਥਕ ਹਿੱਸੇਦਾਰੀ ਦੀ ਮੰਗ ਜਿਹੜੀ ਹੈ ਜੀ ਰੱਖੀ ਆ। ਇਹ ਜਿਹੜਾ ਜੀ ਸਵਾਲ ਹੁਣ ਜਿਹੜਾ ਉੱਠ ਕੇ ਖੜਾ ਹੋਊਗਾ ਕਿ ਜੇ ਉਹਨੇ ਇੱਥੇ ਹਿੱਤਾਂ ਦੀ ਗੱਲ ਜੇ ਰਾਜ ਕੁਮਾਰ ਸੈਣੀ ਹੋਰਾਂ ਨੇ ਕੀਤੀ ਆ, ਇਹਦਾ ਮਤਲਬ ਜਿਹੜਾ ਜੀ ਅਕਾਲੀ ਦਲ ਬਾਦਲ ਰਹੀ ਆ ਔਰ ਉਹਨੂੰ ਇਹ ਲੱਗਦਾ ਕਿ ਜੇ ਬੀਜੇਪੀ ਪੈਰ ਪਛਾਂ ਖਿੱਚਦੀ ਆ ਤੇ ਉਹ ਜਿਹੜਾ ਇੱਥੇ ਪੰਜਾਬ ਦੇ ਵਿੱਚ ਇੱਕ ਨਵੇਂ ਗੱਠਜੋੜ ਵੱਲ ਦੇਖ ਰੱਖ ਸਕਦਾ। ਉਹ ਇੱਥੇ ਨਵੀਂ ਜਿਹੜੀ ਇਹ ਪਾਰਟੀ ਬਣੀ ਆ ਉਹਦੇ ਰਾਹੀਂ ਸ਼ਾਇਦ ਬਹੁਜਨ ਸਮਾਜ ਪਾਰਟੀ ਵੱਲ ਨੂੰ ਵੀ ਵੇਖ ਰਿਹਾ। ਜੇ ਲੋਕ ਸਭਾ ਦੀਆਂ ਚੋਣਾਂ ਦੇ ਦੌਰਾਨ ਨਹੀਂ ਘੱਟੋ ਘੱਟ ਜਿਹੜੀਆਂ ਦੀ 22 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਉਹਦੇ ਵੱਲ ਨੂੰ ਸ਼ਾਇਦ ਜਿਹੜਾ ਦੀ, ਕਿਉਂਕਿ ਅਕਾਲੀ ਦਲ ਬਾਦਲ ਸਿਆਸੀ ਨੀਂਦ ਜਿਹੜੀ ਹੈ ਜੀ ਉਹ ਇੱਥੇ ਪੰਜਾਬ ਦੇ ਉਹ ਖੁੱਸ ਗਈ ਹੋਈ ਆ। ਜਿਹੜੀ ਪੰਥਕ ਵੋਟ ਬੈਂਕ ਖਾਸ ਤੌਰ ਦੇ ਉੱਤੇ ਉਹਨੂੰ ਵਾਪਸ ਕਿਵੇਂ ਲਿਆਉਣਾ ਜੀ, ਇਹਦੇ ਵਾਸਤੇ ਸਾਰੇ ਜੁਗਾੜ ਹੋ ਰਹੇ ਆ। ਸ਼ਾਇਦ ਇੱਕੋ ਇੱਕ ਇਹ ਪਾਰਟੀ ਪੰਜਾਬ ਦੇ ਵਿੱਚ ਜਿਹਨੂੰ ਟਿਕਟਾਂ ਦੇਣ ਦੇ ਵਾਸਤੇ ਘਰ ਘਰ ਜਾਣਾ ਪੈ ਰਿਹਾ, ਜਦੋਂ ਕਿ ਬਾਕੀ ਥਾਂ ਦੇ ਉੱਤੇ ਮਾਰੋ ਮਾਰ ਜਿਹੜੀ ਟਿਕਟਾਂ ਲੈਣ ਦੀ ਲੱਗੀ ਹੋਈ ਆ। ਤੇ ਟਿਕਟਾਂ ਦੀ ਗੱਲ ਹੀ ਜਿਹੜੀ ਹੈ ਜੀ ਉਹ ਚੱਲੀ ਆ। ਤੇ ਇਹ ਵੀ ਜਿਹੜਾ ਜੀ ਕਰ ਲਈਏ ਕਿ ਕਾਂਗਰਸ ਦੇ ਵਿੱਚ ਜਿਹੜੀ ਸਥਿਤੀ ਆ ਉਹ ਥੋੜ੍ਹੀ ਅਜੀਬੋ-ਗਰੀਬ ਆ, ਕਿਉਂਕਿ ਇਸ ਵਾਰੀ ਇਹ ਹੋਇਆ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਾਂਗਰਸੀ ਨੇ ਉਹਨਾਂ ਨੇ ਟਿਕਟਾਂ ਅਪਲਾਈ ਕੀਤੀ ਔਰ ਇਹ ਅਪਲਾਈ ਜਿਹੜਾ ਕਿ ਕਰਨ ਤੋਂ ਬਾਅਦ ਇਹ ਹੋ ਗਿਆ ਕਿ ਇੱਕ ਲੋਕ ਸਭਾ ਸੀਟ ਦੇ ਉੱਤੇ ਕਈ ਦਾਅਵੇਦਾਰ ਜਿਹੜੇ ਉਹ ਆ ਗਏ। ਪਰ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਹੋਰਾਂ ਨੇ ਇੱਕ ਗੱਲ ਜਿਹੜੀ ਆਖੀ ਕਿ ਜਿਹੜੇ ਮੌਜੂਦਾ ਵਿਧਾਨ ਸਭਾ ਮੈਂਬਰ ਨੇ ਉਹਨਾਂ ਦੀ ਜਿਹੜੀ ਵੀ ਚੋਣ ਨਹੀਂ ਲੜਾਈ ਜਾਊਗੀ ਤੇ ਨਾ ਜਿਹੜੇ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਚੋਣ ਜਿਹੜੀ ਹੈ ਲੜਾਈ ਜਾਊਗੀ। ਜਿੱਥੇ ਜਿੱਥੇ ਕਾਂਗਰਸੀ ਸਰਕਾਰਾਂ ਨੇ ਜਿਹਨਾਂ ਸੂਬਿਆਂ ਦੇ ਵਿੱਚ ਉੱਥੇ ਇਹ ਪ੍ਰੋਗਰਾਮ ਜਿਹੜਾ ਜੀ ਉਹ ਰੱਖਿਆ ਗਿਆ ਕਾਂਗਰਸ ਦੇ ਪ੍ਰਧਾਨ ਦੇ ਵਿੱਚ। ਇਹਦੇ ਨਾਲ ਜਿਹੜੇ ਕਈ ਕਤਾਰ ਦੇ ਵਿੱਚ ਲੱਗੇ ਸੀਗੇ ਉਹਨਾਂ ਨੂੰ ਝਟਕਾ ਜਿਹੜਾ ਜੀ ਉਹ ਲੱਗਿਆ। ਰਾਜ ਸਭਾ ਮੈਂਬਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹਨਾਂ ਦਾ ਪੱਤਾ ਇੱਕ ਹਿਸਾਬ ਨਾਲ ਕੱਟਿਆ ਗਿਆ। ਸ਼ਮਸ਼ੇਰ ਸਿੰਘ ਦੂਲੋ ਹੋਰਾਂ ਦਾ ਪੱਤਾ ਜਿਹੜਾ ਜੀ ਉਹ ਕੱਟਿਆ ਗਿਆ। ਅੰਬਿਕਾ ਸੋਨੀ ਹੋਰਾਂ ਦਾ ਪੱਤਾ ਜਿਹੜਾ ਸੀ ਉਹ ਕੱਟਿਆ ਗਿਆ। ਜੇ ਆਪਾਂ ਵਿਧਾਨ ਸਭਾ ਦੀ ਗੱਲ ਕਰੀਏ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਹੋਰੀ ਫਿਰੋਜ਼ਪੁਰ ਤੋਂ ਦਾਅਵੇਦਾਰੀ ਪੇਸ਼ ਕਰ ਰਹੇ ਸੀਗੇ, ਉਹਨਾਂ ਦਾ ਜਿਹੜਾ ਜੀ ਉਹ ਪੱਤਾ ਇੱਕ ਕਿਸਮ ਦੇ ਨਾਲ ਜਿਹੜਾ ਸੀ ਉਹ ਕੱਟਿਆ ਗਿਆ। ਜਲੰਧਰ ਵੈਸਟ ਦੇ ਵਿਧਾਇਕ ਸ਼ੀਲ ਰਿੰਕੂ ਨੇ ਅਪਲਾਈ ਕੀਤਾ। ਜਲੰਧਰ ਤੇ ਅਬਲੋਹ ਦੇ ਵਿਧਾਇਕ ਜਿਹੜੇ ਜੀ ਪਟਿਆਲਾ ਸੀਟ ਦੇ ਵਾਸਤੇ ਉਹਨੇ ਜਿਹੜੀ ਦੀ ਮੰਗੀ, ਉਹਨਾਂ ਦਾ ਪੱਤਾ ਵੀ ਇੱਕ ਕਿਸਮ ਦੇ ਨਾਲ ਜਿਹੜਾ ਜੀ ਉਹ ਕੱਟਿਆ ਗਿਆ। ਡਾਕਟਰ ਰਾਜ ਕੁਮਾਰ ਚੱਬੇਵਾਲ ਤੇ ਪਵਨ ਆਦੀਆ ਨੇ ਹੁਸ਼ਿਆਰਪੁਰ ਸੀਟ ਤੇ ਦਾਅਵੇਦਾਰੀ 6 ਵਾਰ ਦੇ ਵਿਧਾਇਕ ਰਕੇਸ਼ ਪਾਂਡੇ ਨੇ ਲੁਧਿਆਣਾ ਸੀਟ ਤੇ ਦਾਅਵੇਦਾਰੀ ਜਿਹੜੀ ਦੀ ਉਹ ਠੋਕੀ। ਫਿਰੋਜ਼ਪੁਰ ਦਿਹਾਤੀ ਦੀ ਵਿਧਾਇਕਾ ਸਤਕਾਰ ਕੌਰ ਨੇ ਫਰੀਦਕੋਟ ਤੋਂ ਟਿਕਟ ਦੀ ਮੰਗ ਜਿਹੜੀ ਕੀਤੀ। ਕੁਲਵੀਰ ਜ਼ੀਰਾ ਜਿਹੜਾ ਜੀ ਹਜ਼ੂਰ ਸਾਹਿਬ ਜਿਹੜਾ ਮੰਗ ਰਿਹਾ ਸੀਗਾ ਜੀ। ਔਰ ਜਿਹੜੇ ਇਹਨਾਂ ਦੀ ਸਾਰੀ ਹੁਣ ਜਿਹੜੀ ਜੀ ਉਹ ਧਰੀ ਧਰਾਈ ਰਹਿ ਜੂਗੀ, ਭਾਵ ਕਿ ਜੇ ਕਾਂਗਰਸ ਇਸ ਫਾਰਮੂਲੇ ਦੇ ਉੱਤੇ ਕੰਮ ਜਿਹੜਾ ਜੀ ਉਹ ਕਰਦੀ ਹੈ। ਇਹ ਵੀ ਕਿਹਾ ਜਾ ਰਿਹਾ ਕਿ ਕਾਂਗਰਸ ਨੇ ਇਹ ਵੀ ਗੱਲ ਕਹੀ ਆ ਕਿ ਜਿਹੜੇ ਮੌਜੂਦਾ ਵਿਧਾਇਕ ਨੇ ਜਾਂ ਰਾਜ ਸਭਾ ਮੈਂਬਰ ਨੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਟਿਕਟ ਜਿਹੜੀ ਉਹ ਨਾ ਦਿੱਤੀ ਜਾਵੇ। ਜੇ ਇਹ ਵੀ ਫਾਰਮੂਲਾ ਜਿਹੜਾ ਜੀ ਉਹ ਲਾਗੂ ਹੋ ਗਿਆ ਫਿਰ ਇੱਕ ਵੱਡਾ ਖਿਲਾਰਾ ਜਿਹੜਾ ਜੀ ਉਹ ਕਾਂਗਰਸ ਦੇ ਵਿੱਚ ਪੈਣ ਦੇ ਆਸਾਰ ਨੇ, ਕਿਉਂਕਿ ਇਹਦੇ ਵਿੱਚ ਸਭ ਤੋਂ ਪਹਿਲਾਂ ਜਿਹੜਾ ਜੀ ਉਹ ਆਉਣਗੇ ਪਰਨੀਤ ਕੌਰ ਹੋਰੀ। ਔਰ
ਜਿਹੜੇ ਵੱਖ-ਵੱਖ ਮੰਤਰੀ ਜਾਂ ਵਿਧਾਇਕ ਨੇ ਉਹ ਆਪੋ ਆਪਣੀਆਂ ਘਰਾਂ ਵਾਲੀਆਂ ਦੇ ਵਾਸਤੇ ਜਿਹੜਾ ਜੀ ਉਹ ਟਿਕਟਾਂ ਮੰਗ ਰਹੇ ਆ। ਇਸ ਕਰਕੇ ਉਹ ਵੀ ਇਸ ਸਭ ਕਾਸੇ ਦੇ ਵਿੱਚ ਜਿਹੜਾ ਜੀ ਉਹ ਆ ਜਾਣਗੇ। ਸੋ ਕਾਫੀ ਇੰਟਰਸਟਿੰਗ ਜਿਹੜੀ ਦੀ ਸਾਰੀ ਕਹਾਣੀ ਰਹੂਗੀ ਆਉਂਦੇ ਦਿਨਾਂ ਦੇ ਦੌਰਾਨ। ਤੇ ਜਾਂਦੇ ਜਾਂਦੇ ਜਿਹੜੇ ਜੀ ਕੇਂਦਰ ਦੀ ਸਿਆਸਤ ਉਹ ਸੂਬਿਆਂ ਦੇ ਉੱਤੇ ਕਿਵੇਂ ਚੱਲ ਰਹੀ ਆ ਉਹਦੀ ਵੀ ਥੋੜ੍ਹੀ ਗੱਲ ਇਲੈਕਸ਼ਨ ਜਿਹੜੀਆਂ ਨੇ ਜੀ ਉਹ ਲੋਕ ਸਭਾ ਦੀਆਂ ਬਿਲਕੁਲ ਬਰੂਹਾਂ ਦੇ ਉੱਤੇ ਨੇ। ਜਿਹੜਾ ਇਲੈਕਸ਼ਨ ਕਮਿਸ਼ਨ ਆ ਪਹਿਲਾਂ ਉਹਨੇ 28 ਫਰਵਰੀ ਦਿੱਤੀ ਕਿ 28 ਫਰਵਰੀ ਤੱਕ ਜਿਹੜੀਆਂ ਬਦਲੀਆਂ ਕਰਨੀਆਂ ਨੇ ਕਰ ਲਓ। ਹੁਣ ਇਹ ਜਿਹੜੀ ਤਰੀਕ ਹੈ ਬਦਲ ਗਈ ਆ ਔਰ ਇਹ ਤਰੀਕ 20 ਫਰਵਰੀ ਤੱਕ ਜਿਹੜਾ ਵੀ ਇਹ ਕਿਹਾ ਗਿਆ ਕਿ ਉਦੋਂ ਤੱਕ ਸਾਰੀਆਂ ਬਦਲੀਆਂ ਜਿਹੜੀਆਂ ਜੀ ਮੁਕੰਮਲ ਕਰ ਲਈਆਂ ਜਾਣ। ਸੋ ਆਉਂਦੇ ਦਿਨਾਂ ਦੇ ਦੌਰਾਨ ਬਦਲੀਆਂ ਦੀ ਝੜੀ ਲੱਗੀ ਪੰਜਾਬ 'ਚ ਖਾਸ ਤੌਰ ਦੇ ਉੱਤੇ ਕਿਉਂਕਿ ਪੰਜਾਬ ਦੇ DGP ਜਿਹੜੇ ਨੇ ਉਹ ਨਵੇਂ ਲਾਏ ਗਏ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਆਂਧਰਾ ਪ੍ਰਦੇਸ਼ ਦੇ ਵਿੱਚ ਗਏ ਔਰ ਉੱਥੋਂ ਦੇ ਮੁੱਖ ਮੰਤਰੀ ਜਿਹੜੇ ਤੇਲਗੂ ਦੇਸ਼ਮ ਪਾਰਟੀ ਦੇ ਸੁਪਰੀਮੋ ਚੰਦਰਬਾਬੂ ਨਾਇਡੂ ਦੇ ਉੱਤੇ ਉਹਨਾਂ ਨੇ ਜੀ ਹਮਲਾ ਕਰ ਦਿੱਤਾ। ਚੰਦਰਬਾਬੂ ਨਾਇਡੂ ਹੋਰੀ ਜਿਹੜੇ ਜੀ ਕੇਂਦਰ ਸਰਕਾਰ ਹੈ NDA ਦੇ ਸਹਿਯੋਗੀ ਰਹੇ ਨੇ ਪਰ ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਪੈਕੇਜ ਨਾ ਮਿਲਣ ਕਰਕੇ ਉਹ ਲਾਂਭੇ ਸਨ। ਔਰ ਜਿਹੜੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਹੋਇਆ ਚੰਦਰਬਾਬੂ ਨਾਇਡੂ ਦੀ ਲਾਹ ਪਾ ਕੀਤੀ ਤੇ ਇਹ ਵੀ ਕਿਹਾ ਕਿ ਸਾਬਕਾ ਮੁੱਖ ਮੰਤਰੀ NT ਰਾਮਾ ਰਾਓ ਨੇ ਆਂਧਰਾ ਪ੍ਰਦੇਸ਼ ਨੂੰ ਕਾਂਗਰਸ ਮੁਕਤ ਕਰਨ ਲਈ ਬਣਾਈ ਸੀਗੀ। ਪ੍ਰਧਾਨ ਮੰਤਰੀ ਹੋਰਾਂ ਨੇ ਆਂਧਰਾ ਪ੍ਰਦੇਸ਼ ਦੇ ਦੌਰੇ ਦੇ ਮੌਕੇ ਹੁਕਮਰਾਨ ਧਿਰ TP ਦੇ ਵਰਕਰਾਂ ਨੇ ਕਈ ਥਾਵਾਂ ਉੱਤੇ ਪ੍ਰਦਰਸ਼ਨ ਕੀਤੇ ਜਿਹੜਾ ਸੀਗਾ ਔਰ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੌਕੀਦਾਰ ਨੇ ਉਹਦੀ ਨੀਂਦ ਹਰਾਮ ਕਰ ਦਿੱਤੀ ਹੈ ਤੇ ਆਂਧਰਾ ਪ੍ਰਦੇਸ਼ ਨੂੰ ਦਿੱਤੇ ਗਏ ਹਰ ਪੈਸੇ ਦਾ ਹਿਸਾਬ ਜਿਹੜਾ ਜੀ ਉਹ ਲਿਆ ਜਾਊਗਾ। ਐਕਚੁਅਲੀ ਇੱਕ ਪਰਿਵਾਰਕ ਜਿਹੜੀ ਕੋਈ ਅਰਬਨ ਚੱਲ ਰਹੀ ਆ ਉਹਦੇ ਉੱਤੇ ਹਮਲਾ ਜਿਹੜਾ ਸੀਗਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਕਰ ਦਿੱਤਾ। ਗੁੰਟੂਰ ਦੇ ਵਿੱਚ ਇੱਕ ਰੈਲੀ ਦੇ ਦੌਰਾਨ ਉਹਨਾਂ ਨੇ ਇਹ ਕਿਹਾ ਕਿ ਲੋਕੇਸ਼ ਦਾ ਪਿਤਾ DP ਦੇ ਆਗੂ ਨੇ ਚੰਦਰਬਾਬੂ ਨਾਇਡੂ ਉਹਦੇ ਉੱਤੇ ਉਹਨੂੰ ਲੋਕੇਸ਼ ਦਾ ਪਿਤਾ ਜਿਹੜਾ ਦੀ ਕਿ ਜਿਹੜਾ ਉਹ ਪਰਿਵਾਰਕ ਉਹਨਾਂ ਦਾ ਚੱਲ ਰਿਹਾ ਉਹਦੇ ਉੱਤੇ ਹਮਲਾ ਜਿਹੜਾ ਸੀਗਾ ਜੀ ਉਹ ਕਰ ਦਿੱਤਾ। ਤੇ ਚੰਦਰਬਾਬੂ ਨਾਇਡੂ ਜਿਹੜੇ ਹੁਣ ਤਾਂ ਘੱਟ ਬੋਲਦੇ ਆ ਪਰ ਹਮਲਾਵਰ ਸੁਰ ਦੇ ਵਿੱਚ ਬੋਲਣ ਵਾਲੇ ਨੇਤਾਵਾਂ ਦੇ ਵਿੱਚ ਉਹ ਹੈਗੇ ਆ। ਉਹਨਾਂ ਨੇ ਮੋੜਵਾਂ ਫਿਰ ਹਮਲਾ ਜਿਹੜਾ ਸੀ ਉਹ ਪ੍ਰਧਾਨ ਮੰਤਰੀ ਹੋਰਾਂ ਦੇ ਉੱਤੇ ਕਰਤਾ ਨਿੱਜੀ ਔਰ ਇਹ ਕਹਿ ਦਿੱਤਾ ਕਿ ਠੀਕ ਹੈ ਤੁਸੀਂ ਮੇਰੇ ਪਰਿਵਾਰ ਦੇ ਉੱਤੇ ਜਿਹੜਾ ਜੀ ਉਹ ਹਮਲਾ ਕੀਤਾ ਪਰ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜਾ ਪ੍ਰਧਾਨ ਮੰਤਰੀ ਹੋਰਾਂ ਦੇ ਮਨ ਦੇ ਵਿੱਚ ਪਰਿਵਾਰ ਨਾਂ ਦੀ ਵਿਵਸਥਾ ਦੀ ਦਿਲ ਦੇ ਵਿੱਚ ਕੋਈ ਸਨਮਾਨ ਨਹੀਂ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਆਪਣੀ ਪਤਨੀ ਨੂੰ ਛੱਡਿਆ ਪਰ ਮੈਂ ਆਪਣੇ ਪਰਿਵਾਰ ਦੇ ਨਾਲ ਜਿਹੜਾ ਜੀ ਉਹ ਪਿਆਰ ਕਰਦਾ। TDP ਦੇ ਆਗੂ ਨੇ ਇਹ ਕਿਹਾ ਕਿ ਤੁਸੀਂ ਮੇਰੇ ਪੁੱਤਰ ਦਾ ਜ਼ਿਕਰ ਕੀਤਾ ਇਸ ਕਰਕੇ ਮੈਂ ਤੁਹਾਡੀ ਪਤਨੀ ਦਾ ਜ਼ਿਕਰ ਕਰ ਰਿਹਾ। TDP ਦੇ ਆਗੂ ਨੇ ਕਿਹਾ ਕਿ ਲੋਕਾਂ ਨੂੰ ਕਿ ਤੁਸੀਂ ਜਾਣਦੇ ਹੋ ਕਿ ਮੋਦੀ ਹੋਰਾਂ ਦੀ ਪਤਨੀ ਵੀ ਹੈ ਤੇ ਉਹਦਾ ਨਾਮ ਯਸ਼ੋਦਾਬੇਨ। ਇਹ ਪਿਛਲੇ ਦਿਨੀ ਵੀ ਗੱਲ ਕੀਤੀ ਕਿ ਜਿਹੜੀ ਸਿਆਸਤ ਹੈ ਇਹਦੇ ਵਿੱਚ ਜਦੋਂ ਨਿੱਜਤਾ ਜਿਹੜੀ ਵੀ ਆ ਜਾਂਦੀ ਜੀ ਹਮਲੇ ਜਿਹੜੇ ਆ ਜਾਂਦੇ ਆ ਫਿਰ ਇਹ ਹੇਠਲੀਆਂ ਨਿਵਾਣਾਂ ਵੱਲ ਨੂੰ ਤੁਰ ਪੈਂਦੀ ਆ। ਲੱਗਦਾ ਹੈ ਕਿ ਕਹਾਣੀ ਉਸ ਪਾਸੇ ਵੱਲ ਨੂੰ ਤੁਰ ਪਈ ਆ। ਸਿੱਧਾ ਇਹ ਇਸ਼ਾਰਾ ਆ ਕਿ ਚੋਣਾਂ ਜਿਹੜੀਆਂ ਵੀ ਬਹੁਤ ਆ ਗਈਆਂ। ਥੈਂਕ ਯੂ ਵੈਰੀ ਮਚ।